ਸਾਡੇ ਵੱਲੋਂ ਯਾਦਗਾਰ ਤੇ ਦੁਬਾਰਾ ਹੋਣਾ ਤੁਸੀਂ ਮੁੜ ਜ਼ਰੂਰ ਜੀ, ਤੁਹਾਡਾ ਇੰਤਜ਼ਾਰ ਕਰਾਂਗੇ ਸਾਰੇ ਅਸੀਂ। ਆਪਦਾ ਘਰ ਹੈ, ਆਪਦਾ ਦੇਸ਼ ਹੈ, ਕਿਉਂ ਬਗਾਨਾ ਆਪਣੇ ਮੋਬਾਈਲ ਨਾਲ ਕਰਕੇ ਨੂੰ ਇਟਲੀ ਤੇ ਚਲੋ ਜੀ ਹੁਣ ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਆ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਆਇਆ ਹੋਇਆ ਵਾ ਇੱਥੇ। ਤੁਹਾਨੂੰ ਪਤਾ ਹੀ ਹੈ ਗੁਰਪੁਰਬ ਦੇ ਸਿਲਸਿਲੇ 'ਚ ਇੰਡੀਆ ਤੋਂ ਬੜੀ ਵੱਡੀ ਗਿਣਤੀ 'ਚ ਆਏ ਸੀ ਸਿੱਖ ਯਾਤਰੀ ਤੇ ਉਹਨਾਂ ਦੀ ਹੁਣ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਮੇਰੇ ਨਾਲ ਕੁਝ ਐਸੇ ਯਾਤਰੀ ਮੌਜੂਦ ਆ ਜਿਹੜੇ ਹੁਣ ਇੱਥੋਂ ਚੱਲੇ ਆ, ਜਾਣ ਲੱਗੇ ਆ ਤੇ ਇਹਨਾਂ ਦੇ ਕੋਲੋਂ ਅਸੀਂ ਜਾਣਦੇ ਆ। ਪਹਿਲੇ ਤੇ ਜੀ ਆਪਣਾ ਨਾਮ ਦੱਸੋ। ਮੈਂ ਹਰਪਾਲ ਸਿੰਘ ਖਾਰਾ, ਐਡਵੋਕੇਟ ਡਿਸਟ੍ਰਿਕਟ ਕੋਰਟ ਬਠਿੰਡਾ ਜੀ, ਚੜ੍ਹਦੇ ਪੰਜਾਬ। ਤੇ ਤੁਸੀਂ ਇੱਥੇ ਰਹਿ 8 ਦਿਨ ਪੂਰਾ ਤੇ ਹੁਣ ਜਾਣ ਲੱਗੇ ਹੋ ਤੇ ਕੀ ਤੁਸੀਂ ਇੱਥੇ ਫੀਲ ਕੀਤਾ ਇੰਨੇ ਦਿਨਾਂ ਦੇ ਵਿੱਚ? ਕਿਹਦਾ ਤੁਹਾਨੂੰ ਲੱਗਿਆ ਆਪਣਾ ਟੋਟਲ? ਦੇਖੋ, ਆਪਦਾ ਘਰ ਲੱਗਿਆ, ਪਹਿਲੋਂ ਵੀ ਅਸੀਂ ਆਉਂਦੇ ਰਹੇ ਹਾਂ, ਬਹੁਤ ਵਧੀਆ ਲੱਗਿਆ। ਭਾਈਚਾਰਕ ਸਾਂਝ ਹੈ, ਪ੍ਰਾਹੁਣਚਾਰੀ ਸਾਂਝ ਹੈ, ਬੜਾ ਵਧੀਆ। ਲਾਹੌਰ ਦਾ ਕਲਚਰ ਬੜਾ ਵਧੀਆ ਹੈ ਤੇ ਟੋਟਲ ਕਹੀਏ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਇੱਥੋਂ ਦੇ ਲੋਕ ਨੇ ਉਹਨਾਂ ਦਾ ਜਿਹੜਾ ਭਾਈਚਾਰਕ ਸਾਂਝ ਬਹੁਤ ਵਧੀਆ, ਰਿਸਪੈਕਟ ਬੜੀ ਕਰਦੇ ਨੇ। ਇੱਥੋਂ ਤੱਕ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਦੁਆਰੇ ਦੇਖਿਆ ਜਾਵੇ ਤਾਂ ਸਿੱਖਾਂ ਦੇ ਨਾਲੋਂ ਜ਼ਿਆਦਾ ਜਿਹੜਾ ਮੁਸਲਿਮ ਭਾਈਚਾਰਾ ਤੇ ਸਿੰਧ ਦੇ ਹਿੰਦੂ ਜਿਹੜੇ ਉਹ ਬਹੁਤ ਜ਼ਿਆਦਾ ਸੇਵਾ ਕਰਦੇ ਨੇ। ਹਰ ਗੁਰਦੁਆਰੇ ਦੇ ਵਿੱਚ ਜਿਹੜਾ ਬੜਾ ਸਿਸਟਮ ਵਾਈਜ਼ ਕੰਮ ਚੱਲਦਾ ਹੈ। ਮੈਂ ਕਈਆਂ ਉੱਥੇ ਹਿੰਦੂ ਭਰਾਵਾਂ ਨੂੰ ਮਿਲਿਆ, ਉਹਨਾਂ ਨੇ ਵੀ ਕਿਹਾ ਕਿ ਅਸੀਂ ਬੜਾ ਵਧੀਆ ਰਹਿ ਰਹੇ ਹਾਂ। ਇਸ ਕੰਟਰੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਨਾ ਕੋਈ ਘੱਟ ਗਿਣਤੀਆਂ ਤੇ ਅਤਿਆਚਾਰ ਹੈ। ਕੱਲ ਅਸੀਂ ਡਾਕਟਰ ਮਹਿੰਪਾਲ ਸਿੰਘ ਨੂੰ ਮਿਲੇ, ਉਹਨਾਂ ਨੇ ਵੀ ਕਿਹਾ ਕਿ ਪਾਕਿਸਤਾਨ ਹੈ ਜਿਹੜਾ ਬਹੁਤ ਵਧੀਆ ਦੇਸ਼ ਹੈ, ਹਰ ਧਰਮ ਦੀ ਰਿਸਪੈਕਟ ਕਰਦਾ ਹੈ। ਜਿਵੇਂ ਹੁਣ ਮੈਨੂੰ ਪਤਾ ਲੱਗਿਆ ਕਿ ਪਹਿਲਾਂ ਕੁਝ ਗੁਰਦੁਆਰੇ ਸੀ, ਹੌਲੀ ਹੌਲੀ ਇਸ ਤੋਂ ਅੱਗੇ ਗੁਰਦੁਆਰੇ ਜਿਹੜੇ ਨੇ ਜਿਵੇਂ 350-400 ਗੁਰਦੁਆਰਾ ਪਾਕਿਸਤਾਨ ਦੇ ਅੰਦਰ, ਤੇ ਉਸ ਬਾਰੇ ਵੀ ਸਰਕਾਰ ਜਾਂ ਸੰਗਤ ਸੋਚ ਰਹੀ ਹੈ ਉਹਨੂੰ ਅੱਗੇ ਐਕਸਟੈਂਡ ਕਰਨਾ, ਉਹਨਾਂ ਨੂੰ ਮਤਲਬ ਕਿ ਅੱਗੇ ਸਹੀ ਟਾਈਪ ਦਾ ਬਣਾਉਣਾ। ਜਿਵੇਂ ਕਰਤਾਰਪੁਰ ਸਾਹਿਬ ਬਾਰੇ ਮੈਂ ਕਹੂੰਗਾ। ਬਾਕੀ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ, ਜਿਹੜੇ ਬਾਕੀ ਗੁਰਦੁਆਰੇ ਨੇ ਜਿਹੜੇ ਸ਼ੇਰੇ ਪੰਜਾਬ ਦੇ ਵਕਤ ਉਹ ਗੁਰਦੁਆਰੇ ਕਿਸੇ ਟਾਈਮ ਤੇ ਬੜੇ ਸਹੀ ਸੀ, ਉਹਨਾਂ ਨੂੰ ਦੁਬਾਰਾ ਜਿਹੜਾ ਰਿਪੇਅਰ ਕਰਾ ਕੇ ਉਹਨਾਂ ਨੂੰ ਸਹੀ ਦਿਸ਼ਾ 'ਚ ਕੀਤਾ ਜਾਵੇ ਤੇ ਜਿਹੜੇ ਸਿੱਖ ਹੈ ਇਸ ਤੋਂ ਜ਼ਿਆਦਾ ਗਿਣਤੀ 'ਚ ਇੱਥੇ ਆਉਣ ਲੱਗ ਪੈਣਗੇ। ਅੱਛਾ, ਚਲੋ ਜੀ, ਇਹ ਤੇ ਤੁਸੀਂ ਪਾਕਿਸਤਾਨ ਦੇ ਬਾਰੇ ਦੱਸਿਆ ਕਿ ਇੱਥੇ ਕੀ ਹਾਲਾਤ ਆ, ਖਾਸ ਕਰ ਸਿੱਖਾਂ ਦੇ ਤੇ ਬਾਕੀਆਂ ਦੇ ਵੀ। ਤੇ ਹੁਣ ਤੁਸੀਂ ਜਾਂਦੇ ਪਏ ਹੋ, ਜਾਂਦੇ ਹੋਏ ਤੁਹਾਡੀ ਕੀ ਫੀਲਿੰਗਸ ਆ? ਦੇਖੋ, ਫੀਲਿੰਗ ਇਹ ਹੈ, ਸਾਡਾ ਤਾਂ ਜੀ ਕਰਦਾ ਅਸੀਂ ਇੱਥੇ ਵਾਰ-ਵਾਰ ਆਈਏ, ਪਰ ਇੰਨੀ ਕੁ ਪ੍ਰੋਬਲਮ ਹੈ, ਵੀਜ਼ੇ ਦੀ ਪ੍ਰੋਬਲਮ ਹੈ। ਜਿਹੜੇ ਇੱਧਰ ਦੀ ਸਰਕਾਰ ਨੂੰ ਵੀ ਸਾਡੀ ਰਿਕੁਐਸਟ ਹੈ ਕਿ ਜਿਹੜੇ ਵੀਜ਼ੇ ਦੀ ਪ੍ਰੋਬਲਮ ਨਾ ਆਵੇ। ਇੱਕ ਜਿਵੇਂ ਹੁਣ ਤੁਸੀਂ ਜਥਾ ਹੈ ਜਿਹੜਾ ਇਕੱਠਾ ਟਪਾ ਰਹੇ ਨੇ, ਉਹਨੂੰ ਮਤਲਬ ਕਿ ਸ਼ਿਫਟ ਵਾਈਜ਼ ਕਰ ਦੇਣ। ਰਸ਼ ਬਹੁਤ ਜ਼ਿਆਦਾ ਹੋ ਜਾਂਦਾ, ਬੜੀ ਪ੍ਰੋਬਲਮ ਆਉਂਦੀ ਹੈ। ਬਾਕੀ ਇੱਥੋਂ ਜਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ, ਹਕੀਕਤ ਤਾਂ ਇਹ ਹੈ। ਇਹ ਤੇ ਬਿਲਕੁਲ ਇਹ ਗੱਲ ਤੇ ਠੀਕ ਆ। ਤੇ ਤੁਸੀਂ ਦੱਸੋ ਜੀ, ਕੀ ਨਾਂ ਤੁਹਾਡਾ? ਅੰਗਰੇਜ਼ ਸਿੰਘ ਜੀ, ਐਡਵੋਕੇਟ ਫਰੋਮ ਬਠਿੰਡਾ, ਚੜ੍ਹਦੇ ਪੰਜਾਬ ਤੋਂ ਜੀ। ਅੱਛਾ, ਇਹ ਅੰਗਰੇਜ਼ ਸਿੰਘ ਵਾਹਵਾ ਸਾਰੇ ਪਿਛਲੀ ਵਾਰੀ ਵੀ ਮਿਲੇ ਸੀ ਮੈਨੂੰ, ਇਸ ਵਾਰੀ ਵੀ ਮਿਲੇ ਆ। ਤੇ ਪਿਛਲਾ ਇੱਕ ਅੰਗਰੇਜ਼ ਸਿੰਘ ਮੈਨੂੰ ਮਿਲਿਆ, ਕੱਲ ਵੀ ਮਿਲਿਆ ਉੱਥੇ, ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੇਰਾ ਨਾਂ ਅੰਗਰੇਜ਼ ਸਿੰਘ ਕਿਉਂ ਰੱਖਿਆ? ਉਹ ਕਹਿੰਦਾ ਮੈਂ ਨਿੱਕਾ ਹੁੰਦਾ ਬਹੁਤ ਸੋਹਣਾ ਸੀਗਾ। ਮੈਂ ਕਿਹਾ ਨਿੱਕਾ ਹੁੰਦਾ ਸੀ ਤੇ ਵੱਡਾ ਹੋ ਕੇ ਵੀ ਆ, ਤੇ ਤੁਹਾਡਾ ਨਾਂ ਅੰਗਰੇਜ਼ ਸਿੰਘ ਕਿਉਂ ਮੇਰਾ ਰੱਖਿਆ? ਨਾਮ ਮੇਰੀ ਮਾਸੀ ਨੇ ਰੱਖਿਆ ਜੀ, ਅੱਛਾ, ਮਾਸੀ ਨੇ ਰੱਖਿਆ। ਮਾਸੀ ਨੇ ਰੱਖਿਆ ਹੋਇਆ ਮੇਰਾ ਨਾਂ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਇੰਨੇ ਦਿਨ ਗੁਜ਼ਾਰੇ ਇੱਥੇ? ਇੱਥੇ ਸਾਨੂੰ 10 ਦਿਨ ਹੋ ਗਏ ਕਰੀਬ ਅੱਜ। ਹਾਂ, ਬਹੁਤ ਵਧੀਆ ਇੱਥੇ ਜਿਹੜਾ ਹੈਗਾ ਸਾਡਾ ਰਿਹਾ, ਦਰਸ਼ਨ ਹੋਏ ਗੁਰੂ ਸਾਹਿਬ ਦੇ, ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਚਲੇ ਗਏ, ਠੀਕ ਹੈ। ਹੋਰ ਸਾਰਾ ਲਾਹੌਰ ਦੇ ਵਿੱਚ ਕਾਫੀ ਲੋਕਾਂ ਨੂੰ ਮਿਲੇ ਜੋ ਬੜਾ ਪਿਆਰ ਦਿੱਤਾ, ਬੱਚੇ ਤੋਂ ਲੈ ਕੇ ਤੇ ਬਜ਼ੁਰਗਾਂ ਤੱਕ ਜਿਹੜਾ ਹੈਗਾ ਪੂਰਾ ਪਿਆਰ ਹੈ, ਪੂਰਾ ਸਤਿਕਾਰ ਹੈ, ਪੂਰੀ ਇੱਜ਼ਤ ਕਰਦੇ ਨੇ, ਪੂਰਾ ਜਿਹੜਾ ਹੈਗਾ ਪ੍ਰਾਹੁਣਚਾਰੀ ਜਿਹੜਾ ਹੈਗਾ ਦਿਖਾਉਂਦੇ ਨੇ। ਤੇ ਤੁਹਾਡਾ ਇੱਥੇ ਆਏ ਹੋ, ਇੱਥੋਂ ਜਾ ਰਿਹਾ ਹੁਣ ਵਾਪਸ, ਤੇ ਇੱਥੇ ਦੇ ਲੋਕਾਂ ਨੂੰ ਕੀ ਮੈਸੇਜ ਤੁਸੀਂ ਦੇ ਕੇ ਜਾਣਾ ਚਾਹ ਰਹੇ ਹੋ? ਇੱਥੋਂ ਦੇ ਲੋਕਾਂ ਨੂੰ ਮੈਸੇਜ ਇਹ ਹੈ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਪਿਆਰ ਨਾਲ ਰਹੋ, ਬਿਨਾਂ ਨਫ਼ਰਤ ਤੋਂ ਰਹੋ, ਜਿਵੇਂ ਹੁਣ ਰਹਿ ਰਹੇ ਹਾਂ, ਤੇ ਜਿਵੇਂ ਅਸੀਂ ਆਉਨੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਸਾਨੂੰ ਸਤਿਕਾਰ ਮਿਲਦਾ ਰਹੇ। ਤੇ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਸੁਖਰਾਜ ਸਿੰਘ ਹੈ ਜੀ। ਸੁਖਰਾਜ ਸਿੰਘ। ਤੇ ਤੁਹਾਨੂੰ ਇੱਥੇ ਇੰਨੇ ਦਿਨਾਂ ਦੇ ਵਿੱਚ ਹੀ ਕਿਹਦਾ ਲੱਗਿਆ ਰਿਹਾ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਪ੍ਰਾਹੁਣਚਾਰੀ। ਮੈਂ ਗੱਲ ਕਹਾਂਗਾ ਵੀ 9-10 ਦਿਨ ਦਾ ਸਮਾਂ ਜਿਹੜਾ ਦਾਵਤਾਂ 'ਚ ਹੀ ਗੁਜ਼ਾਰਿਆ। ਇੰਨਾ ਪਿਆਰ ਲਾਹੌਰ ਦੇ ਲੋਕਾਂ ਨੇ, ਇੱਥੋਂ ਦੀ ਆਵਾਮ ਨੇ ਦਿੱਤਾ ਹੈ ਕਿ ਨਿੱਤ ਈਵਨ ਕਿ ਹੋਟਲ 'ਚ ਰੋਟੀ ਖਾਣ ਵੀ ਬੈਠਦੇ ਸੀ, ਸਾਨੂੰ ਉਦੋਂ ਪਤਾ ਲੱਗਦਾ ਸਾਡਾ ਕਾਊਂਟਰ 'ਤੇ ਕੋਈ ਹੋਰ ਬੰਦਾ ਬਿੱਲ ਪੇ ਕਰ ਜਾਂਦਾ ਸੀ। ਸੋ ਇਹ ਲੋਕਾਂ ਦਾ ਪਿਆਰ ਸੀ।
ਸੋ ਇਹ ਪਿਆਰ ਨੂੰ ਅਸੀਂ ਹਮੇਸ਼ਾ ਜਿੰਨਾ ਟਾਈਮ ਦੁਬਾਰਾ ਗੇੜਾ ਨਹੀਂ ਵੱਜਦਾ ਉਹਨਾਂ ਟਾਈਮ ਯਾਦ ਰੱਖਾਂਗੇ। ਤਾਂ ਅਸੀਂ ਆਪਣੇ ਰੱਬ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਧਾਮਾਂ ਦੀ ਇੱਥੇ ਸੰਭਾਲ ਆ ਜਿਹੜੀ ਵਧੀਆ ਢੰਗ ਨਾਲ ਹੋਵੇ ਤੇ ਮਤਲਬ ਪੰਜਾਬ ਦੇ ਯਾਤਰੀ ਜਿਹੜੇ ਹੋਰ ਵੀ ਆਉਣ, ਨਵੇਂ ਆਉਣ, ਵਾਰੀ-ਵਾਰੀ ਯੰਗ ਜਨਰੇਸ਼ਨ ਵੀ ਆਵੇ ਜਿਨ੍ਹਾਂ ਨੂੰ ਪਤਾ ਲੱਗੇ ਵੀ ਸਾਡਾ ਇੱਥੇ ਇਤਿਹਾਸਿਕ ਸਥਾਨ ਹੈਗੇ ਆ, ਉਹਨਾਂ ਦੇ ਦਰਸ਼ਨ ਦਿਦਾਰੇ ਹੋਣ। ਤੇ ਸਰਕਾਰਾਂ ਨੂੰ ਵੀ ਇਸ ਚੀਜ਼ 'ਚ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਸਾਡੀ ਆਪਸ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ ਵਧੇ। ਬਿਲਕੁਲ ਜੀ, ਸਰਕਾਰਾਂ ਨੂੰ ਤੇ ਇਹਦੇ ਵਿੱਚ ਕਰਨੀ ਚਾਹੀਦੀ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਮਜ਼ੀਦ ਕਿ ਆਉਣ ਜਾਣ ਜਿਹੜਾ ਵਧੇ। ਤੁਹਾਡਾ ਕੀ ਨਾਮ ਜੀ? ਸਤਿ ਸ਼੍ਰੀ ਅਕਾਲ ਜੀ, ਗੁਰਜਿੰਦਰ ਸਿੰਘ ਹੈ ਜੀ ਮੇਰਾ ਨਾਮ। ਮੈਂ ਫਾਜ਼ਿਲਕਾ ਜ਼ਿਲ੍ਹੇ ਤੋਂ, ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ। ਬਹੁਤ ਵਧੀਆ ਲੱਗਾ ਜੀ ਸਾਨੂੰ ਅੱਜ, ਮੇਰੇ ਖਿਆਲ 9ਵਾਂ ਦਿਨ ਅੱਜ, ਪਤਾ ਹੀ ਨਹੀਂ ਲੱਗਾ ਜੀ ਸਾਨੂੰ ਕਿਸ ਤਰ੍ਹਾਂ ਦਿਨ ਬੀਤ ਗਏ। ਇੱਥੋਂ ਦੇ ਲੋਕ ਬਹੁਤ ਚੰਗੇ ਨੇ, ਬਹੁਤ ਇੱਜ਼ਤ ਕਰਦੇ ਨੇ। ਅਸੀਂ ਸਵੇਰ ਬ੍ਰੇਕਫਾਸਟ ਕਰਦੇ ਹਾਂ ਆਪ, ਉਦੋਂ ਬਾਅਦ ਸਾਨੂੰ ਪਤਾ ਨਹੀਂ ਕੌਣ ਲੈ ਜਾਂਦੇ ਆ ਤੇ ਕੌਣ ਛੱਡ ਜਾਂਦੇ, ਤੇ ਰਾਤ ਦੀ ਰੋਟੀ ਵੀ ਖਵਾ ਕੇ ਭੇਜਦੇ। ਬਹੁਤ ਚੰਗੇ ਲੋਕ ਨੇ, ਸਾਡਾ ਜੀਅ ਲੱਗਾ ਹੈ। ਇਸ ਤੋਂ ਬਾਅਦ ਅਸੀਂ ਆਪਦਾ ਪਰਿਵਾਰ ਵੀ ਲੈ ਕੇ ਆਵਾਂਗੇ ਨਾਲ, ਹੋਰਾਂ ਨੂੰ ਵੀ ਉੱਥੇ ਉਤਸ਼ਾਹ ਕਰਾਂਗੇ ਵੀ ਉੱਥੇ ਪਾਕਿਸਤਾਨ ਜ਼ਰੂਰ ਜਾਓ। ਉੱਥੇ ਜੀ ਆਪਦੇ ਲੋਕ ਨੇ, ਬੜੀ ਇੱਜ਼ਤ ਬਖਸ਼ਦੇ ਨੇ। ਬਿਲਕੁਲ, ਅਗਲੀ ਵਾਰੀ ਤੁਸੀਂ ਲੈ ਕੇ ਆਓ, ਆਪਣਾ ਪੂਰਾ ਪਰਿਵਾਰ ਲੈ ਕੇ ਆਓ, ਫੈਮਿਲੀ ਦੇ ਨਾਲ ਆਓ ਤੇ ਇੱਥੇ ਤੁਹਾਨੂੰ ਅਸੀਂ ਬਿਲਕੁਲ ਵੈਲਕਮ ਕਰਾਂਗੇ। ਤੇ ਹੁਣ ਕਿਤੇ ਕੋਈ ਐਸਾ ਇੱਕ ਵਾਕਿਆ ਜਿਹੜਾ ਤੁਹਾਨੂੰ ਯਾਦ ਰਿਹਾ ਇਸ ਦੌਰੇ ਦਾ, ਜਿਹੜਾ ਬੜਾ ਵਾਕਿਆ ਇਹ ਹੈ ਜੀ ਵੀ ਅਸੀਂ ਇਸ ਦੌਰੇ ਨੂੰ ਹਮੇਸ਼ਾ ਹੀ ਯਾਦ ਰੱਖਾਂਗੇ ਕਿ ਲੋਕਾਂ ਨੇ ਸਾਨੂੰ ਇੱਜ਼ਤ ਬੜੀ ਦਿੱਤੀ ਇੱਥੋਂ, ਹੱਥਾਂ ਤੇ ਚੁੱਕ ਲੈਂਦੇ ਲੋਕ ਇਹ। ਤੇ ਬਸ ਇਹ ਯਾਦਦਾਸ਼ਤੀ ਹੈ ਸਾਡੀ। ਲਓ ਜੀ, ਇਹ ਤੁਸੀਂ ਦੇਖਿਆ, ਇਹ ਵਾਪਸੀ ਸਮੇਂ ਸਰਦਾਰਾਂ ਦੇ ਵਿਚਾਰ ਜਿਹੜੇ ਇੰਡੀਆ ਤੋਂ ਆਏ ਤੇ ਉਹਨਾਂ ਨੇ ਜੋ ਖਿਆਲਾਤ, ਜਿਹੜੀ ਸੋਚ ਉਹ ਲੈ ਕੇ ਜਾ ਰਹੇ ਹੋ ਤੁਸੀਂ ਸੁਣੀ। ਪਾਕਿਸਤਾਨੀਆਂ ਦਾ ਜਿਹੜਾ ਪਿਆਰ ਆ ਉਹ ਉਹਨਾਂ ਨੂੰ ਹਮੇਸ਼ਾ ਯਾਦ ਰਹੇਗਾ।